ਅਗਲੀ ਖਬਰ ਵੱਲ ਚਲੀਏ। ਇੰਡੀਆ ਦੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਅੱਜ ਕੱਲ੍ਹ ਅਮਰੀਕਾ ਪਹੁੰਚੇ ਹੋਏ ਆ। ਵਾਈਟ ਹਾਊਸ ਦੇ ਜੀ, ਵਿੱਚ ਉਹਨਾਂ ਨੇ ਅੱਜ ਸ਼ਾਮ ਨੂੰ ਡਿਨਰ ਕਰਨਾ ਆ, ਰਾਤ ਨੂੰ। ਇਸ ਨੂੰ ਲੈ ਕੇ ਕਹਿੰਦੇ ਵੀ ਅਮਰੀਕਾ ਦਾ ਜੋ ਪੂਰਾ ਜੋ ਵੀ ਲੋਕ ਰਹਿੰਦੇ ਹੈਗੇ ਆ, ਡਾਇਸਪੋਰਾ ਆ, ਉਹ ਡਿਵਾਈਡਡ ਹੈਗਾ ਆ। ਇੱਕ ਟਾਈਮ ਦੇ ਉੱਤੇ ਇੰਡੀਆ ਦੇ ਪ੍ਰਾਈਮ ਮਿਨਿਸਟਰ ਮੋਦੀ ਉਹਨਾਂ ਨੂੰ ਅਮਰੀਕਾ ਦੀ ਸਰਕਾਰ ਨੇ ਬੈਨ ਕੀਤਾ ਸੀ, ਉਹਨਾਂ ਨੂੰ ਵੀਜ਼ਾ ਨਹੀਂ ਦਿੱਤਾ ਸੀ। ਜੀ, ਜਿਸ ਟਾਈਮ ਦੇ ਉੱਤੇ ਉਹ ਗੁਜਰਾਤ ਦੇ ਚੀਫ ਮਿਨਿਸਟਰ ਸੀਗੇ। ਉਹ ਤੋਂ ਬਾਅਦ ਪ੍ਰਾਈਮ ਮਿਨਿਸਟਰ ਬਣ ਗਏ ਤੇ ਉਹ 5ਵੀਂ ਵਾਰੀ ਹੁਣ ਇੱਥੇ ਪਹੁੰਚੇ ਹੈਗੇ ਆ। ਬਹੁਤ ਸਾਰੇ ਲੋਕ ਵਾਸ਼ਿੰਗਟਨ ਡੀਸੀ ਦੇ ਵਿੱਚ ਉਹਨਾਂ ਦੇ ਸਵਾਗਤ ਦੇ ਲਈ ਤਿਆਰੀ ਕਰ ਰਹੇ ਆ ਤੇ ਪ੍ਰੋਟੈਸਟ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਹੋਣ ਜਾ ਰਿਹਾ ਹੈਗਾ ਤੇ ਪ੍ਰੋਟੈਸਟ ਇਸ ਟਾਈਮ ਦੇ ਉੱਤੇ ਹੋ ਰਹੇ ਹੈਗੇ ਆ। ਕਹਿੰਦੇ ਬਈ ਇੱਕ ਟਾਈਮ ਦੇ ਉੱਤੇ ਬੈਨ ਕੀਤੇ ਹੋਏ ਪ੍ਰਾਈਮ ਮਿਨਿਸਟਰ ਮੋਦੀ ਨੂੰ ਉਹਨਾਂ ਦੇ ਚਾਰਜਸ ਇਹ ਲੱਗਦੇ ਸੀ ਵੀ 1000 ਤੋਂ ਵੱਧ ਮੁਸਲਿਮ ਲੋਕਾਂ ਨੂੰ ਜਦੋਂ ਚੀਫ ਮਿਨਿਸਟਰ ਸੀ ਉਹ ਮਾਰਿਆ ਗਿਆ ਸੀਗਾ। ਬਹੁਤ ਸਾਰੇ ਕਮਿਊਨਿਟੀ ਲੀਡਰ ਦੇ ਲਈ ਇਹ ਹਿਸਟੋਰਿਕ ਮੂਮੈਂਟ ਹੈਗੀ ਆ। ਵੀ ਮੋਦੀ ਸਾਹਿਬ ਦੇ ਹਿਊਮਨ ਰਾਈਟਸ ਦੇ ਰੈਕੋਰਡ ਵੀ ਕਿੱਦਾਂ ਦੇ ਆ। ਉਸ ਤੋਂ ਬਾਅਦ ਜਰਨਲਿਸਟ ਦੀ ਸੈਂਸਰਸ਼ਿਪ ਨੂੰ ਲੈ ਕੇ ਕਸ਼ਮੀਰ ਦੀ ਆਟੋਨਮੀ ਨੂੰ ਸਟ੍ਰਿਪਿੰਗ ਕਰਨ ਤੋਂ ਬਾਅਦ ਜੋ ਅਮਰੀਕਾ ਦੀ ਸਰਕਾਰ ਆ ਉਹਨਾਂ ਦਾ ਜੀ ਆਇਆਂ ਕਹਿ ਰਹੀ ਹੈ। ਸਾਰਾ ਕੁਝ ਚਾਈਨਾ ਕਰਕੇ ਹੋ ਰਿਹਾ ਹੈ, ਕਿਉਂਕਿ ਚਾਈਨਾ ਨਾਲ ਰਿਲੇਸ਼ਨ ਅਮਰੀਕਾ ਦੇ ਗੁੱਡ ਨਹੀਂ ਤੇ ਹੁਣ ਇੰਡੀਆ ਨਾਲ ਜੋ ਅਮਰੀਕਾ ਵਾਲੇ ਆ ਆਪਣੇ ਵਧੀਆ ਰਿਲੇਸ਼ਨ ਬਣਾਉਣਾ ਚਾਹੁੰਦੇ ਆ। ਇਸੇ ਕਰਕੇ ਜੋ ਕੁਝ ਗਲਤੀਆਂ ਉਹਨਾਂ ਦੇ ਵੇਲੇ ਹੋਈਆਂ ਆ ਉਹਨਾਂ ਨੂੰ ਜੋ ਬਾਈਡਨ ਸਰਕਾਰ ਆ ਉਹ ਅੱਖੋਂ ਪਰੋਖੇ ਕਰ ਰਹੀ। ਹਾਲਾਂਕਿ ਬਾਈਡਨ ਸਰਕਾਰ ਦੇ ਵਿੱਚ ਉਹਨਾਂ ਦਾ ਵਿਰੋਧ ਬਹੁਤ ਜ਼ਿਆਦਾ ਹੋ ਰਿਹਾ ਹੈਗਾ। ਇੱਕ ਪਿੱਛੇ ਜਿਹੀ ਸਟੱਡੀ ਹੋਈ ਸੀ ਕਾਰਨੇਜੀ ਐਂਡੋਮੈਂਟ ਨੇ, ਉਹਨਾਂ ਨੇ ਕਿਹਾ ਵੀ ਪ੍ਰਾਈਮ ਮਿਨਿਸਟਰ ਮੋਦੀ ਹੁਣਾਂ ਦੀ ਅਪਰੂਵਲ ਰੇਟਿੰਗ ਇੰਡੀਅਨ ਅਮਰੀਕਨਸ ਦੇ ਵਿੱਚ 50% ਆ ਅਮਰੀਕਾ ਦੇ ਵਿੱਚ, ਜਦ ਕਿ ਇੰਡੀਆ ਦੇ ਵਿੱਚ ਉਹਨਾਂ ਦੀ 77% ਆ। ਅਮਰੀਕਾ ਦੇ ਵਿੱਚ ਦਰਜਨਾਂ ਦੇ ਕਰੀਬ ਲਾਅ ਮੇਕਰਸ ਨੇ ਬੋਥ ਹਾਊਸਸ ਆਫ ਕਾਂਗਰਸ ਦੇ ਵਿੱਚ ਲੈਟਰ ਸਾਈਨ ਕੀਤਾ, ਪ੍ਰੈਜ਼ੀਡੈਂਟ ਜੋ ਬਾਈਡਨ ਨੂੰ ਐਡਰੈਸ ਕੀਤਾ, ਜਿਹਦੇ ਵਿੱਚ ਮੋਦੀ ਹੁਣਾਂ ਦੀ ਵਿਜ਼ਿਟ ਦੇ ਦੌਰਾਨ ਜੋ ਹਿਊਮਨ ਰਾਈਟਸ ਵਾਇਲੇਸ਼ਨ ਹੋਈਆਂ ਉਹਨਾਂ ਨੂੰ ਕਿਹਾ ਵੀ ਉਹਨਾਂ ਦੇ ਨਾਲ ਗੱਲਬਾਤ ਕਰਨ। ਇੱਕ ਕਾਂਗਰਸਮੈਨ ਰਸ਼ੀਦਾ ਤਾਲਬ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਵੀ ਬਹੁਤ ਹੀ ਸ਼ਰਮ ਵਾਲੀ ਗੱਲ ਆ ਵੀ ਪ੍ਰਾਈਮ ਮਿਨਿਸਟਰ ਮੋਦੀ ਨੂੰ ਪਲੇਟਫਾਰਮ ਦਿੱਤਾ ਗਿਆ ਨੇਸ਼ਨ ਦੀ ਕੈਪੀਟਲ ਦੇ ਉੱਤੇ। ਵੀ ਉਹਨਾਂ ਦੀ ਇੰਨੀ ਲੰਮੀ ਹਿਸਟਰੀ ਆ ਹਿਊਮਨ ਰਾਈਟਸ ਅਬਿਊਜ਼ਸ ਦੀ, ਐਂਟੀ ਡੈਮੋਕ੍ਰੈਟਿਕ ਐਕਸ਼ਨਸ ਦੀ, ਮੁਸਲਿਮ ਤੇ ਰਿਲੀਜੀਅਸ ਮਿਨੋਰਿਟੀਜ਼ ਨੂੰ ਟਾਰਗੇਟ ਕਰਨ ਦੀ, ਜਰਨਲਿਸਟ ਨੂੰ ਸੈਂਸਰ ਕਰਨ ਦੀ, ਇਹ ਐਕਸੈਪਟੇਬਲ ਨਹੀਂ ਹੈਗੀ। ਤੇ ਯੂਐਸ ਦੇ ਕਾਂਗਰਸਮੈਨ ਰਸ਼ੀਦਾ ਤਾਲਿਬ ਕਹਿੰਦੇ ਆ ਕਿ ਮੈਂ ਮੋਦੀ ਦਾ ਉਹ ਐਡਰੈਸ ਜੋ ਕਾਂਗਰਸ ਨੂੰ ਕਰਨ ਜਾ ਰਿਹਾ ਉਹ ਨਹੀਂ ਕਰੂੰਗੀ। ਕਰੀਨ ਜੀਨ ਪੀਅਰ ਜੋ ਵਾਈਟ ਹਾਊਸ ਦੀ ਪ੍ਰੈਸ ਸੈਕਟਰੀ ਆ, ਉਹਨਾਂ ਨੇ ਇਹ ਕਿਹਾ ਕਿ ਸਾਡਾ ਰਿਲੇਸ਼ਨਸ਼ਿਪ ਗੁੱਡ ਬਣਨ ਜਾ ਰਿਹਾ ਇੰਡੀਆ ਦੇ ਨਾਲ। ਇਹਦੇ ਵਿੱਚ ਜੋ ਹਿਊਮਨ ਰਾਈਟਸ ਦੀ ਵੀ ਗੱਲ ਆ ਉਹ ਕੀਤੀ ਜਾਊਗੀ। ਹਾਲਾਂਕਿ ਕਿਸੇ ਪਾਸਿਓਂ ਲੱਗਦਾ ਨਹੀਂ ਆ ਵੀ ਹਿਊਮਨ ਰਾਈਟਸ ਦੀ ਗੱਲ ਹੋਊਗੀ। ਜੋ ਡਾਇਸਪੋਰਾ ਹੈਗਾ, ਬਾਹਰ ਰਹਿਣ ਵਾਲੇ ਜਿੰਨੇ ਵੀ ਆਪਾਂ ਹੈਗੇ ਆ ਯੂਐਸਏ ਦੇ ਵਿੱਚ, ਟੋਟਲੀ ਸਪਲਿਟ ਹੈਗੇ ਆ। 49% ਇੰਡੀਅਨ ਅਮਰੀਕਨ ਕਹਿੰਦੇ ਆ ਵੀ ਮੋਦੀ ਵਧੀਆ ਜੌਬ ਕਰ ਰਿਹਾ, 31% ਡਿਸਅਪਰੂਵ ਕਰਦੇ, 20% ਕਹਿੰਦੇ ਵੀ ਸਾਡਾ ਕੋਈ ਵੀ ਅਪਰੂਵਲ ਨਹੀਂ ਹੈਗਾ। ਇਸੇ ਤਰ੍ਹਾਂ ਇੱਕ ਸੁਨੀਤਾ ਵਿਸ਼ਵਨਾਥ ਕੋ ਫਾਊਂਡਰ ਆ ਸਿਵਲ ਰਾਈਟਸ ਗਰੁੱਪ ਹਿੰਦੂਜ਼ ਫॉर ਹਿਊਮਨ ਰਾਈਟਸ, ਕਹਿੰਦੇ ਵੀ ਇਹਨਾਂ ਨੇ ਇੱਕ ਪੋਲਰਾਈਜ਼ ਸਪੇਸ ਕੀਤੀ ਹੋਈ ਹੈਗੀ ਆ। ਕਹਿੰਦੇ ਭਈ ਜੋ ਮਿਨੋਰਿਟੀ ਰਿਲੀਜੀਅਸ ਤੇ ਕਾਸਟ ਆ ਉਹਨਾਂ ਨੂੰ ਅਪਰੈਸ ਕੀਤਾ ਜਾ ਰਿਹਾ ਇੰਡੀਆ ਦੇ ਵਿੱਚ। ਤੇ ਇਹ ਸਾਰਾ ਕੁਝ ਪਿਛਲੀ ਵਾਰੀ ਵੀ ਜਦੋਂ ਮੋਦੀ ਹੌਡੀ ਪ੍ਰੈਜ਼ੀਡੈਂਟ ਟਰੰਪ ਵੇਲੇ ਹੋਇਆ ਸੀ, ਉਸ ਟਾਈਮ ਦੇ ਉੱਤੇ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੇ ਪ੍ਰੋਟੈਸਟ ਕੀਤਾ ਸੀ। ਇੱਕ ਕਮੇਟੀ ਹੈਗੀ ਆ ਟੂ ਪ੍ਰੋਟੈਕਟ ਜਰਨਲਿਸਟ, ਉਹਨਾਂ ਨੇ ਪਿਛਲੇ ਹਫ਼ਤੇ ਸਟੇਟਮੈਂਟ ਜਾਰੀ ਕੀਤੀ ਆ ਵੀ ਮੀਡੀਆ ਦੇ ਉੱਤੇ ਪ੍ਰਾਈਮ ਮਿਨਿਸਟਰ ਮੋਦੀ ਨੇ ਬਹੁਤ ਜ਼ਿਆਦਾ ਕ੍ਰੈਕ ਡਾਊਨ ਕੀਤਾ ਹੈ ਤੇ ਬਹੁਤ ਸਾਰੇ ਜੋ ਜਰਨਲਿਸਟ ਆ ਉਹਨਾਂ ਨੂੰ ਅਰੈਸਟ ਕੀਤਾ ਹੋਇਆ ਜਦੋਂ ਤੋਂ ਹੀ ਉਹ 2014 ਚ ਪਾਵਰ ਦੇ ਵਿੱਚ ਆਏ ਹੋਏ ਹੈਗੇ ਆ। ਸੋ ਵਿਰੋਧ ਵੀ ਬਹੁਤ ਹੋ ਰਿਹਾ ਤੇ ਉਹਨਾਂ ਦਾ ਜਿਹੜਾ ਜੀ ਆਇਆਂ ਵੀ ਹੋ ਰਿਹਾ। ਕੁਛ ਕੁ ਜਿਹੜੇ ਆਪਣੇ ਸਿੱਖ ਆ ਉਹ ਵੀ ਜੀ ਆਇਆਂ ਕਰ ਰਹੇ ਆ। ਹਾਲਾਂਕਿ ਬਹੁਤ ਕੁਛ ਮਹੀਨੇ ਹੋਏ ਆ ਜਦੋਂ ਕਿਸਾਨ ਉੱਥੇ 750 ਦੀਆਂ ਕਿਸਾਨਾਂ ਦੀਆਂ ਲਾਸ਼ਾਂ ਆ ਵਾਪਸ ਪਹੁੰਚੀਆਂ ਹੈਗੀਆਂ ਆ, ਪਰ ਬਹੁਤ ਜਲਦੀ ਜੋ ਆ ਉਹ ਭੁੱਲ ਗਏ। ਜੀ।